ਬਿਸਮਿल्लाहिर्रहमानिर्रहीम ਤੇ अस्सलाम वालेकुम। 26 ਨਵੰਬਰ ਪਾਕਿਸਤਾਨ ਦੇ ਵਿੱਚ ਬੁੱਧ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਗੱਲ ਤੇ ਜ਼ਰਾ ਕਾਊਂਟਡਾਊਨ ਦੀ ਗੱਲ ਕਰ ਲਈਏ। 3 ਦਿਨ, ਜੀ ਹਾਂ, ਹੁਣ ਸਿਰਫ 3 ਡੇਜ਼, 3 ਦਿਨ ਰਹਿ ਗਏ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਦੀ ਰਿਟਾਇਰਮੈਂਟ ਤੇ ਨਵੇਂ ਆਰਮੀ ਚੀਫ ਦੇ ਆਉਣ 'ਚ। ਜ਼ਾਹਿਰ ਹੈ ਆਸਿਮ ਮੁਨੀਰ ਸਾਹਿਬ ਨੇ ਪੂਰੀ ਫੀਲਡਿੰਗ ਲਾਈ ਹੈ ਔਰ ਉਹ ਰਿਟਾਇਰਮੈਂਟ ਨਹੀਂ ਲੈਣਾ ਚਾਹੁੰਦੇ ਔਰ ਹਰ ਸੂਰਤ ਕੱਲ੍ਹ ਜਾਂ ਪਰਸੋਂ ਦੋਵਾਂ ਦਿਨਾਂ ਦੇ ਵਿੱਚ ਹਰ ਸੂਰਤ ਉਹ ਨੋਟੀਫਿਕੇਸ਼ਨ ਲੈਣਾ ਚਾਹੁੰਦੇ ਨੇ ਔਰ ਇੰਤਜ਼ਾਰ ਕਰ ਰਹੇ ਨੇ ਕਿ ਕਿਸ ਵੇਲੇ ਚੇਅਰਮੈਨ ਜੁਆਇੰਟ ਚੀਫ ਆਫ ਸਟਾਫ ਕਮੇਟੀ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ ਰਿਟਾਇਰ ਹੋ ਕੇ ਘਰ ਜਾਣ। ਕੱਲ੍ਹ ਉਹਨਾਂ ਦਾ ਆਖਰੀ ਦਿਨ ਹੈ, ਮਤਲਬ ਜੁਮੇਰਾਤ ਵਾਲੇ ਦਿਨ 5 ਵਜੇ ਸ਼ਾਮੀ ਉਹਨਾਂ ਨੇ ਰਿਟਾਇਰ ਹੋ ਜਾਣਾ ਹੈ ਤੇ ਇਸ ਅਹੁਦੇ ਨੇ ਵੀ ਖਤਮ ਹੋ ਜਾਣਾ ਹੈ। ਕੱਲ੍ਹ ਹੀ ਮੁਤਵੱਕੇ ਹੈ ਜਾਂ ਅੱਜ ਸ਼ਾਮੀ ਜਾਂ ਕੱਲ੍ਹ ਮੁਤਵੱਕੇ ਹੈ ਕਿਸੇ ਵੇਲੇ ਵੀ ਇਹ ਨੋਟੀਫਿਕੇਸ਼ਨ ਜਿਹੜਾ ਫੀਲਡ ਮਾਰਸ਼ਲ ਆਸਿਮ ਮੁਨੀਰ ਲੈਣਗੇ ਔਰ ਚੀਫ ਆਫ ਡਿਫੈਂਸ ਫੋਰਸਿਸ ਬਣਨਗੇ। ਲੇਕਿਨ ਇਹ ਹੋਏਗਾ ਧੱਕਾ, ਇਹ ਹੋਏਗੀ ਬਦਿਆਨਤੀ, ਇਹ ਹੋਏਗਾ ਕਿਸੇ ਦੂਸਰੇ ਦਾ ਹੱਕ ਮਾਰਨਾ, ਇਹ ਹੋਏਗਾ ਜਿਹੜਾ ਨਾ ਕਾਨੂੰਨ ਦੇ ਮੁਤਾਬਕ ਹੈ ਨਾ ਇਸਲਾਮੀ ਤਰੀਕੇ ਨਾਲ ਜਿਹੜਾ ਉਹ ਦਰੁਸਤ ਹੈ, ਕਿਉਂਕਿ ਉਹਨਾਂ ਨੇ ਆਪਣੇ ਓਥ ਨੂੰ ਜਿਹੜਾ ਹਲਫ ਲਿਆ ਸੀ ਉਹਦੀ ਵੀ ਖਿਲਾਫ ਵਰਜ਼ੀ ਕਰ ਰਹੇ ਨੇ। ਔਰ ਇਹ ਜਿਹੜੀ ਨਵੀਂ ਪੋਜੀਸ਼ਨ ਉਹ 5 ਸਾਲਾਂ ਵਾਸਤੇ ਲੈਣ ਲੱਗੇ ਨੇ, ਇਹ ਸਾਰੀ ਉਹਨਾਂ ਨੇ ਫਾਰਮ 47 ਦੇ ਤਹਿਤ ਜੋ ਲੁੱਟਮਾਰ ਕੀਤੀ ਹੈ ਅਸੈਂਬਲੀਆਂ ਦੇ ਵਿੱਚ, ਅਦਾਲਤਾਂ ਦੇ ਵਿੱਚ, ਉਸ ਤੋਂ ਬਾਅਦ ਉਹ ਆਪਣੇ ਆਪ ਨੂੰ ਨਾਫਜ਼ ਕਰਨ ਲੱਗੇ ਨੇ ਕੌਮ ਦੇ ਉੱਤੇ। ਹੁਣ ਜ਼ਰਾ ਚੱਲਦੇ ਹਾਂ ਅੱਜ ਦੀਆਂ ਖਬਰਾਂ ਵਾਲੇ ਪਾਸੇ। ਅੱਜ ਦੀ ਜਿਹੜੀ ਪਹਿਲੀ ਖਬਰ ਹੈ ਉਹ ਖਬਰ ਹੈ ਅਸੀਂ ਹੱਕ 'ਤੇ ਹੈ ਅਤੇ ਹੱਕ ਹੀ ਗਾਲਬ ਆਏਗਾ। ਅਸੀਂ ਹੱਕ 'ਤੇ ਹੈ ਅਤੇ ਹੱਕ ਹੀ ਗਾਲਬ ਆਏਗਾ, ਇਹ ਆਖਣਾ ਹੈ DGISPR ਸਾਹਿਬ ਦਾ। ਲੇਕਿਨ ਇਹ ਬਿਆਨ ਬੜੇ ਸੁਥਰੇ ਦਿਨ 'ਤੇ ਦਿੱਤਾ ਉਹਨਾਂ ਨੇ। ਬਿਆਨ ਦਿੱਤਾ ਉਹਨਾਂ ਨੇ 25 ਤਾਰੀਖ ਦੀ ਸ਼ਾਮ ਨੂੰ। ਅਸੀਂ ਹੱਕ 'ਤੇ ਹੈ ਅਤੇ ਹੱਕ ਹੀ ਗਾਲਬ ਆਏਗਾ। ਹੁਣ 26 ਨਵੰਬਰ ਨੂੰ ਉਹਨਾਂ ਤਮਾਮ ਸ਼ਹੀਦਾਂ ਦਾ ਅੱਜ ਦੇ ਦਿਨ ਜ਼ਾਹਿਰ ਹੈ 26 ਨਵੰਬਰ ਅੱਜ ਹੀ ਹੈ ਜਦੋਂ ਪਿਛਲੇ ਸਾਲ ਅੱਜ ਦੇ ਦਿਨ ਲੋਕਾਂ ਦੇ ਸਿਰਾਂ ਦੇ ਵਿੱਚ ਗੋਲੀਆਂ ਮਾਰ ਕੇ ਆਪਣੀ ਫੌਜ ਨੇ ਉਹਨਾਂ ਨੂੰ ਮਾਰ ਛੱਡਿਆ ਸੀ। ਉਹੀ ਲੋਕ ਨੇ ਜਿਹੜੇ ਪਹਿਲਾਂ ਜਾ ਕੇ ਉਹਨਾਂ ਨੂੰ ਜੱਫੀਆਂ ਪਾਉਂਦੇ ਸਨ। ਨਿਹੱਤੇ ਲੋਕ ਸਨ, ਨਾ ਕੋਈ ਕੋਲ ਅਸਲਾ ਸੀ ਨਾ ਕੋਈ ਹੋਰ ਸੀ, ਮਾੜੇ ਲੋਕ ਸਨ ਸਾਰੇ। ਕੰਟੇਨਰਾਂ ਦੇ ਉੱਤੇ ਚੜ੍ਹੇ, ਫੌਜੀਆਂ ਨੂੰ ਜੱਫੀਆਂ ਪਾਈਆਂ, ਇੱਕ ਦੂਜੇ ਦੇ ਨਾਲ ਕੌਲ ਇਕਰਾਰ ਕੀਤੇ ਵੀ ਅਸੀਂ ਤੁਹਾਡੀ ਇੱਜ਼ਤ ਕਰਦੇ, ਤੁਹਾਨੂੰ ਸਲੂਟ ਕਰਦੇ। ਉਹਨਾਂ ਨੇ ਵੀ ਅੱਗੋਂ ਚੰਗਾ ਹੀ ਕੀਤਾ ਕਿਉਂਕਿ ਉਹਨਾਂ ਨੂੰ ਕਿਹੜਾ ਉੱਤੋਂ ਉਸ ਵੇਲੇ ਅਹਿਕਾਮਾਤ ਸਨ। ਰਾਤ ਨੂੰ ਫਿਰ ਬੱਤੀਆਂ ਬੰਦ ਕੀਤੀਆਂ ਗਈਆਂ ਅਤੇ ਫਿਰ ਜਿਹੜੇ ਸ਼ਰਾਟੇ ਮਾਰੇ ਗਏ, ਬੰਦੂਕਾਂ ਦੇ ਚਲਾਏ ਗਏ ਅਤੇ ਮਤਲਬ ਇੰਨੀਆਂ ਕੁ ਗੋਲੀਆਂ ਮਾਰੀਆਂ ਗਈਆਂ ਕਿ ਕੋਈ ਪਤਾ ਨਹੀਂ ਵੀ ਉਸ ਦਿਨ ਮਾਵਾਂ ਦੇ ਕਿੰਨੇ ਲਾਲ ਉੱਥੇ ਮਾਰੇ ਗਏ। ਜਿਹੜੇ ਕੋਈ 15-20 ਜਿਨ੍ਹਾਂ ਦਾ ਪਤਾ, ਜਿਨ੍ਹਾਂ ਦੇ ਜਨਾਜ਼ੇ ਹੋ ਗਏ ਨੇ, ਉਹਨਾਂ ਨੂੰ ਵੀ ਖੈਰੇ ਮੰਨਦੇ ਕੋਈ ਨਹੀਂ। ਕੱਲ੍ਹ ਵੀ ਇੱਕ ਬੇਸ਼ਰਮ ਜਿਹਾ ਸਾਫੀ ਆਖਣ ਡਿਆ ਸੀ ਵੀ ਕੋਈ ਲਾਸ਼ ਲੈ ਆਓ ਅਗਰ ਕੋਈ ਸ਼ਹੀਦ ਹੋਇਆ ਸੀ। ਅਤੇ ਇੱਕ ਤੁਹਾਨੂੰ ਪਤਾ ਹੀ ਹੈ ਨਵਾਜ਼ਰ ਸਤੀ ਸਾਹਿਬ ਦਾ ਪੁੱਤਰ ਵੀ ਉੱਥੇ ਸ਼ਹੀਦ ਹੋਇਆ ਸੀ। ਉਹਨਾਂ ਦੇ ਬੇਟੇ ਨੇ ਆਖਿਆ ਵੀ ਮੇਰਾ ਭਰਾ ਸ਼ਹੀਦ ਹੋਇਆ ਸੀ ਅਤੇ ਮੈਂ ਸ਼ਹੀਦ ਦਾ ਵਾਰਸ ਖਲੋਤਾ, ਆਓ ਮੇਰੇ ਨਾਲ ਗੱਲ ਕਰੋ ਜਿਹਨੇ ਕਰਨੀ ਹੈ। ਮੇਰੇ ਭਰਾ ਨੂੰ ਉਦਣ ਉੱਥੇ ਸ਼ਹੀਦ ਕੀਤਾ ਗਿਆ ਸੀ। ਬਹਰਹਾਲ ਇਹ ਉਹ ਦੁੱਖ ਨੇ ਜਿਹੜੇ ਮੇਰਾ ਨਹੀਂ ਖਿਆਲ ਕਿ ਏਡੀ ਛੇਤੀ ਭਰਨੇ ਨੇ। ਇਸੇ ਤਰੀਕੇ ਨਾਲ ਚੇਤੇ ਕਰੋ ਜੋ ਕੁਝ ਮਸ਼ਰਕੀ ਪਾਕਿਸਤਾਨ 'ਚ ਅਸੀਂ ਕੀਤਾ ਸੀ, ਅੱਜ ਦਾ ਬੰਗਲਾਦੇਸ਼ ਅਤੇ ਉਸ ਵੇਲੇ ਦਾ ਮਸ਼ਰਕੀ ਪਾਕਿਸਤਾਨ, ਉੱਥੇ ਵੀ ਉਸ ਵੇਲੇ ਦੇ ਆਰਮੀ ਚੀਫ ਜਨਰਲ ਯਾਹਿਆ ਖਾਨ ਨੇ ਇਹ ਹੀ ਕਾਰ ਕੀਤੀ ਸੀ ਜਿਹੜੀ ਕਾਰ ਇਸ ਪਾਸੇ ਫੀਲਡ ਮਾਰਸ਼ਲ ਆਸਿਮ ਮੁਨੀਰ ਨੇ ਕੀਤੀ ਹੈ। ਹੁਣ ਖੈਰ ਇਹ ਗੱਲ ਤਾਂ ਹੋ ਗਈ ਜਿਹੜੀ ਹੋਣੀ ਸੀ ਕਿ 26 ਨਵੰਬਰ ਨੂੰ ਜਿਸ ਤਰੀਕੇ ਨਾਲ ਜ਼ੁਲਮ ਦਾ ਉੱਥੇ ਬਾਜ਼ਾਰ ਗਰਮ ਕੀਤਾ ਗਿਆ ਉਸ ਦਿਨ ਡੀ ਚੌਕ ਔਰ ਉਹਦੇ ਆਲੇ ਦੁਆਲੇ, ਔਰ ਕੁਝ ਸਾਫੀਆਂ ਨੇ ਵੀ ਗੰਦ ਮਾਰਿਆ ਸੀ ਕਿ ਜੀ ਪੁਲਿਸ ਵਾਲਿਆਂ ਨੂੰ ਬਿਲਡਿੰਗਾਂ ਦੇ ਉੱਤੋਂ ਸੁੱਟ ਦਿੱਤਾ। ਹਾਲਾਂਕਿ ਪੁਲਿਸ ਨੇ ਆਪ ਵੀ ਇਹ ਕਲੇਮ ਕਦੀ ਨਹੀਂ ਸੀ ਕੀਤਾ, ਲੇਕਿਨ ਅਬਸਾਰ ਆਲਮ ਵਰਗੇ ਕੁਝ ਸਾਫੀ ਸਨ ਜਿਨ੍ਹਾਂ ਨੇ ਇਹ ਝੂਠ ਮਾਰੇ ਅਤੇ ਇਸ ਸਾਰੀ ਕਤਲੋ ਗਾਰਤ ਦੇ ਉੱਤੇ ਪਰਦਾਪੋਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਲੇਕਿਨ ਅੱਲਾ ਅਲ ਹੱਕ ਹੈ, ਜੋ ਸੱਚ ਸੀ ਉਹ ਸਾਰਿਆਂ ਦੇ ਸਾਹਮਣੇ ਆਇਆ ਕਿ ਉਸ ਦਿਨ ਕਿੱਡੀ ਬਦਕਾਰੀ ਦੇ ਨਾਲ, ਕਿੱਡੀ ਬਦਦਿਆਨਤੀ ਦੇ ਨਾਲ, ਕਿੱਡੀ ਸਫਾਕੀ ਦੇ ਨਾਲ, ਕਿੱਡੀ ਯਜ਼ੀਦੀਅਤ ਦੇ ਨਾਲ ਲੋਕਾਂ ਨੂੰ ਸਾਡੀ ਆਪਣੀ ਫੌਜ ਨੇ ਗੋਲੀਆਂ ਮਾਰ ਕੇ ਮਾਰ ਛੱਡਿਆ। ਸ਼ੁਰੂ 'ਚ ਤਾਂ ਲੋਕਾਂ ਨੂੰ ਇਸ ਗੱਲ ਦਾ ਯਕੀਨ ਨਹੀਂ ਆਇਆ। ਜਿਹਨੂੰ ਗੋਲੀ ਵੱਜ ਗਈ ਸੀ ਉਹਨੇ ਵੀ ਮੁੜ ਕੇ ਵੇਖਿਆ ਪਿੱਛੇ ਵੀ ਇਹ ਮੇਰੇ ਆਪਣਿਆਂ ਨੇ ਮੈਨੂੰ ਕਿਵੇਂ ਗੋਲੀ ਮਾਰ ਦਿੱਤੀ। ਲੇਕਿਨ ਮੈਂ ਫਿਰ ਆਖਾਂਗਾ ਵੀ ਇਹ ਉਹ ਭੁਲੇਖਾ ਸੀ, ਇਹ ਉਹ ਪੱਟੀ ਸੀ ਜਿਹੜੀ ਮਸ਼ਰਕੀ ਪਾਕਿਸਤਾਨ ਵਾਲੇ ਚੀਕਾਂ ਮਾਰ ਸਾਨੂੰ ਦੱਸਦੇ ਰਹੇ ਵੀ ਨਹੀਂ ਆਪਣਿਆਂ ਨੇ ਹੀ ਗੋਲੀਆਂ ਮਾਰੀਆਂ ਸਨ। ਉਹਨਾਂ ਨੇ ਉੱਥੋਂ ਬੜਾ ਦੱਸਿਆ ਸੀ ਕਿ ਸਾਨੂੰ ਆਪਣਿਆਂ ਨੇ ਹੀ ਮਾਰੀਆਂ ਸਨ, ਜਿੱਦਣ ਤੁਹਾਨੂੰ ਵੱਜੀਆਂ ਉਦਣ ਪਤਾ ਲੱਗੇਗਾ। ਲੇਕਿਨ ਕਿਉਂਕਿ ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀ ਕਿ ਇਹ ਵੀ ਕੰਮ ਹੋ ਸਕਦਾ ਹੈ, ਇਸ ਲਈ 26 ਨਵੰਬਰ ਨੂੰ ਕੌਮ ਦੇ ਤੁਸੀਂ ਇਹੀ ਆਖ ਸਕਦੇ ਹੋ ਕਿ ਅੱਖਾਂ ਤੋਂ ਬੜੀ ਪੱਟੀ ਉਤਰੀ ਔਰ ਇਹ ਜੋ ਕੁਝ ਵੀ ਫਿਰ ਹੋਇਆ ਉਹ ਤੁਹਾਡੇ ਸਾਹਮਣੇ। ਬਹਰਹਾਲ ISPR ਸਾਹਿਬ ਦਾ ਬਿਆਨ ਕਿ ਅਸੀਂ ਹੱਕ 'ਤੇ ਹਾਂ ਅਤੇ ਗਾਲਬ ਹੱਕ ਨਹੀਂ ਆਉਣਾ,
ਇਹ ਸਾਡੀ ਸਮਝ ਤੋਂ ਬਾਹਰ ਹੈ ਕਿ ਹੱਕ ਵਾਲੇ ਜਿਹੜੇ ਨੇ ਉਹ ਇੰਜ ਨਾ ਹੱਕ ਕਿਸੇ ਮਾੜੇ ਬੰਦੇ ਦੇ ਸਿਰਾਂ ਦੇ ਵਿੱਚ ਗੋਲੀਆਂ ਮਾਰ ਕੇ ਉਹਨੂੰ ਕਿਵੇਂ ਕਤਲ ਕਰ ਸਕਦੇ ਨੇ। ਇਹ ਸਾਡੀ ਸਮਝ ਦੇ ਵਿੱਚ ਤੇ ਨਹੀਂ ਹੈ। ਲੇਕਿਨ ਚਲੋ ਤੁਸੀਂ ਸੋਚਦੇ ਹੋ ਹੱਕ 'ਤੇ ਹੋਏ, ਤੇ ਹੁਣ ਤੁਹਾਡਾ ਸਾਡਾ ਫੈਸਲਾ ਰੱਬ ਹੀ ਕਰੇਗਾ ਫਿਰ। ਔਰ ਅਸੀਂ ਦੁਆ ਕਰਦੇ ਹਾਂ ਵੀ ਇਸ ਦੁਨੀਆ 'ਚ ਹੀ ਰੱਬ ਫੈਸਲਾ ਕਰੇ। ਸਾਡੀ ਦੁਆ ਹੈ ਕਿ ਅਗਰ ਤੁਸੀਂ ਹੱਕ 'ਤੇ ਹੋ ਤਾਂ ਤੁਹਾਡੇ ਨਾਲ ਔਰ ਤੁਹਾਡੀ ਔਲਾਦ ਨਾਲ ਉਹੀ ਹੋਵੇ ਜਿਹੜਾ ਹੱਕ ਵਾਲਿਆਂ ਦੇ ਨਾਲ ਹੁੰਦਾ ਹੈ, ਅਤੇ ਜੇ ਤੁਸੀਂ ਨਾ ਹੱਕ 'ਤੇ ਹੋ ਅਤੇ ਜ਼ਾਲਮ ਹੋ ਤਾਂ ਫਿਰ ਤੁਹਾਡੇ ਨਾਲ ਅਤੇ ਤੁਹਾਡੀ ਔਲਾਦ ਨਾਲ ਉਹੀ ਹੋਵੇ ਜਿਹੜਾ ਜ਼ਾਲਮਾਂ ਦੇ ਨਾਲ ਅਤੇ ਯਜ਼ੀਦਾਂ ਦੇ ਨਾਲ ਹੁੰਦਾ ਹੈ। ਔਰ ਕਮ ਅਜ਼ ਕਮ ਇਸੇ ਦੁਨੀਆ 'ਚ ਹੋਵੇ ਤਾਂ ਕਿ ਲੋਕ ਤੁਹਾਨੂੰ ਵੇਖ ਕੇ ਇਬਰਤ ਵੀ ਹਾਸਲ ਕਰਨ ਔਰ ਸਬਕ ਵੀ ਫੜ ਸਕਣ। ਅੱਗੇ ਚੱਲਦੇ हैं जी। अगली ख़बर नौरीन खान साहबा और अलीमा खानम साहबा और उज़मा खानम साहबा कल भी अपने भरा नाल मुलाकात करने वास्ते जेल के सामने ठंड के सारा दिन बैठिया रही ने। सारा दिन बौण तो बाद उन्हें उत्थे धरना भी दिता, रात भी उत्थे ही पै गई, लेकिन उन्हों की मुलाकात नहीं होण दिती गई। नौरीन खानम साहबा ने आख्या भी सानू नहीं पता साडा भरा किस हाल च है, साडी सिर्फ 2 मिनट मुलाकात करा दो। उन्हें आख्या सिर्फ एक बारी वेखना है, असीं एक बारी ਉਹਦੀ ਝਲਕ ਵਿਖਾ ਦਿਓ ਸਾਨੂੰ। ਸਿਰਫ ਭੈਣਾਂ ਨੇ ਆਖਿਆ ਕਿ ਸਾਨੂੰ ਸਾਡੇ ਵੀਰ ਦੀ ਇੱਕ ਵਾਰੀ ਝਲਕ ਵਿਖਾ ਦਿਓ, ਉਸ ਤੋਂ ਬਾਅਦ ਭਾਵੇਂ ਮੁਲਾਕਾਤ ਵੀ ਨਾ ਕਰਾਇਓ, ਸਾਨੂੰ ਪਤਾ ਲੱਗ ਜਾਏ ਸਾਡਾ ਵੀਰ ਠੀਕ ਠਾਕ ਹੈ, ਕਿਉਂਕਿ ਕਈ ਹਫ਼ਤਿਆਂ ਤੋਂ ਤੁਸੀਂ ਸਾਡੇ ਵੀਰ ਨਾਲ ਸਾਡੀ ਮੁਲਾਕਾਤ ਨਹੀਂ ਹੋਣ ਦਿੱਤੀ। ਇਹ ਦੁਨੀਆ ਦੇ ਵਿੱਚ ਕੋਈ, ਮੇਰਾ ਨਹੀਂ ਖਿਆਲ ਯਜ਼ੀਦ ਨੇ ਵੀ ਇਹ ਕੰਮ ਕੀਤਾ ਹੋਏਗਾ, ਇਹ ਦੁਨੀਆ ਦੇ ਵਿੱਚ ਕੋਈ ਮਿਸਾਲ ਨਹੀਂ ਹੈ ਕਿ ਕਿਸੇ ਨੂੰ ਕੈਦੀ ਤੇ ਹੈ ਨਹੀਂ, ਇਮਰਾਨ ਖਾਨ ਉਹ ਤੇ ਮਗਵੀ ਨੇ ਅਗਵਾ ਕੀਤਾ ਹੋਇਆ ਉਹਨਾਂ ਨੂੰ, ਫੀਲਡ ਮਾਰਸ਼ਲ ਆਸਿਮ ਮੁਨੀਰ ਨੇ, ਉਹਨਾਂ ਦੇ ਅਗਵਾ 'ਚ ਨੇ, ਉਹਨਾਂ ਦੇ ਜਬਰ ਦੇ ਵਿੱਚ ਨੇ ਇਸ ਵੇਲੇ। ਲੇਕਿਨ ਭੈਣਾਂ ਨੇ ਆਖਿਆ ਵੀ ਸਾਨੂੰ ਸਿਰਫ ਆਪਣੇ ਭਰਾ ਦੀ ਇੱਕ ਝਲਕ ਵਿਖਾ ਦਿਓ, ਉਸ ਤੋਂ ਬਾਅਦ ਮੁਲਾਕਾਤ ਭਾਵੇਂ ਨਾ ਕਰਾਓ, ਸਾਨੂੰ ਸਿਰਫ ਇਹ ਪਤਾ ਲੱਗ ਜਾਏ ਕਿ ਸਾਡਾ ਭਰਾ ਠੀਕ ਠਾਕ ਹੈ। ਦੂਜੇ ਪਾਸੇ ਆਖਣ ਵਾਲੇ ਆਂਦੇ ਨੇ ਵੀ ਹੋ ਸਕਦਾ ਪਰਸੋਂ ਮੁਲਾਕਾਤ ਕਰਾ ਦਈਏ, ਇਹਦੇ 'ਤੇ ਯਕੀਨ ਨਹੀਂ ਕੀਤਾ ਜਾ ਸਕਦਾ, ਇਹ ਝੂਠ ਹੋ ਸਕਦਾ ਜਿਹੜੀ ਗੱਲ ਮੈਂ ਤੁਹਾਡੇ ਸਾਹਮਣੇ ਦੱਸ ਰਿਹਾ। ਲੇਕਿਨ ਕਲੇਮ ਕਰਦੇ ਨੇ ਆਖਣ ਵਾਲੇ ਕਿ ਹੋ ਸਕਦਾ ਜੁਮੇਰਾਤ ਨੂੰ ਮੁਲਾਕਾਤ ਹੋ ਜਾਏ। ਕਿਉਂ ਆਂਦੇ ਨੇ? ਉਹਨਾਂ ਨੂੰ ਉਮੀਦ ਇਹ ਹੈ ਕਿ ਹੋ ਸਕਦਾ ਹੈ ਕਿ ਕਿਸੇ ਤਰੀਕੇ ਦੇ ਨਾਲ ਕੱਲ੍ਹ ਜਾਂ ਪਰਸੋਂ, ਮਤਲਬ ਨੋਟੀਫਿਕੇਸ਼ਨ ਜਿਸ ਵੇਲੇ ਹੋ ਜਾਏ ਅਤੇ ਉਸ ਤੋਂ ਬਾਅਦ ਸ਼ਾਇਦ ਮੁਲਾਕਾਤ ਦਾ ਕੋਈ ਸਰਬੰਧ ਬਣੇ, ਕਿਉਂਕਿ ਮੁਲਾਕਾਤ ਜਿਹਦੀ ਡੱਕੀ ਹੈ ਉਹ ਇਸੇ ਤੋਂ ਡੱਕੀ ਹੈ ਕਿ ਫੀਲਡ ਮਾਰਸ਼ਲ ਇੱਕ ਤਾਂ 26 ਨਵੰਬਰ ਕੱਢਣਾ ਸੀ ਕਿ ਲੋਕੀ ਕਿਤੇ ਇhtਜਾਜ ਨਾ ਕਰਨ, ਇਮਰਾਨ ਖਾਨ ਸਾਹਿਬ ਕਾਲ ਨਾ ਦੇ ਦੇਣ, ਇਹ ਜਿਹੜੇ ਸ਼ਹੀਦ ਕੀਤੇ ਗਏ ਸਨ ਸਿਰਾਂ 'ਚ ਗੋਲੀਆਂ ਮਾਰ ਕੇ, ਇਹਨਾਂ ਦੀ ਬਰਸੀ ਦੇ ਉੱਤੇ ਕੋਈ ਵੱਡਾ ਇhtਜਾਜ ਨਾ ਹੋ ਜਾਏ। ਇੱਕ ਤਾਂ ਇਹ ਵੇਲਾ ਕੱਢਣਾ ਸੀ, ਅਤੇ ਦੂਸਰੇ ਪਾਸੇ ਜਿਹੜਾ ਕੰਮ ਕਰਨਾ ਸੀ ਉਹ ਇਹ ਸੀ ਕਿ ਇਮਰਾਨ ਖਾਨ ਸਾਹਿਬ ਕਿਤੇ ਵੈਸੇ ਕਾਲ ਨਾ ਦੇ ਦੇਣ ਨੋਟੀਫਿਕੇਸ਼ਨ ਤੋਂ ਪਹਿਲਾਂ, ਅਤੇ ਉਹ ਵੀ ਜ਼ਰਾ ਅਸੀਂ ਫੜ ਲਈਏ ਸਾਰਾ ਕੰਮ ਆਪਣੇ ਕੰਮ ਨੂੰ ਕੁੰਝਣ ਵਾਸਤੇ, ਔਰ ਆਪਣਾ ਜਿਹੜਾ ਅੰਦਰ ਦਾ ਇਹਨਾਂ ਦੇ ਅੰਦਰ ਇੱਕ ਡਰ ਹੈ, ਜਿਹੜਾ ਆਪਣੇ ਅੰਦਰ ਇਹਨਾਂ ਦੇ ਇੱਕ ਨਮੋਸ਼ੀ ਹੈ, ਉਹਨੂੰ ਮਿਟਾਉਣ ਵਾਸਤੇ ਇਸ ਮੁਲਾਕਾਤ ਨੂੰ ਇਸ ਵੇਲੇ ਡੱਕਿਆ। ਪਰ ਆਉਣ ਵਾਲੇ ਦਿਨਾਂ 'ਚ ਵੇਖਦੇ ਹਾਂ ਕੀ ਬਣਦਾ ਹੈ ਔਰ ਕਿਸ ਤਰ੍ਹਾਂ ਇਹ ਸਾਰੇ ਮਾਮਲਾਤ ਜਿਹੜੇ ਨੇ ਅੱਗੇ ਚੱਲਦੇ ਨੇ। ਅੱਛਾ ਜੀ, ਕੱਲ੍ਹ ਅਸੀਂ ਉਰਦੂ ਵੀਲੌਗ ਦੇ ਵਿੱਚ ਸਵੇਰ ਵਾਲੇ 'ਚ ਬੜੀ ਤਫਸੀਲ ਨਾਲ ਗੱਲ ਕੀਤੀ ਹੈ, ਕੱਲ੍ਹ ਰਾਤ ਵਾਲੇ ਦੇ ਵਿੱਚ ਜਿਹੜਾ ਆਪਣਾ ਸੁਨੀਲ ਮੰਝ ਸਾਹਿਬ ਨੂੰ ਜਿਹੜਾ ਲਾਂਚ ਕਰ ਦਿੱਤਾ ਹੈ ਉਹਨਾਂ ਨੇ, ਹੁਣ ਜਰਨੈਲੀ ਤੁਸੀਂ ਕਿਸਮ ਦੀ ਉਹ ਵੀ ਇੱਕ ਲਾਂਚ ਹੈ। ਪਹਿਲਾਂ ਇਕਰਾਰੁਲ ਹਸਨ ਅਤੇ ਉਸ ਤੋਂ ਪਹਿਲਾਂ ਪਤਾ ਨਹੀਂ ਕੌਣ ਅਤੇ ਹੁਣ ਆਖਰਕਾਰ ਕੰਮ ਜਿਹੜਾ ਉਹ ਸੁਨੀਲ ਮੰਝ 'ਤੇ ਮੁੱਕਿਆ। ਅਤੇ ਹੁਣ ਆਉਂਦੇ ਨੇ ਵੀ ਜਿਵੇਂ ਤੂੰ ਗੱਡੀਆਂ ਵੇਚਦਾ ਹੈ, ਸਾਡਾ ਨੈਰੇਟਿਵ ਵੀ ਭਾਈ ਵੇਚ ਦੇ। ਗੱਡੀਆਂ ਵੇਚਣਾ ਸੌਖਾ, ਨੈਰੇਟਿਵ ਵੇਚਣਾ ਸੌਖਾ ਕੰਮ ਨਹੀਂ। ਸਿਰਾਂ 'ਚ ਮਾਰੋ ਲੋਕਾਂ ਦੇ ਗੋਲੀਆਂ, ਲੋਕਾਂ ਦੇ ਪੁੱਤਰਾਂ ਨੂੰ ਕਰੋ ਸ਼ਹੀਦ, ਅਤੇ ਉਸ ਤੋਂ ਬਾਅਦ ਤੁਸੀਂ ਆਖੋ ਵੀ ਸੁਨੀਲ ਮੰਝ ਜਿਹੜਾ ਉਹ ਤੁਹਾਡਾ ਨੈਰੇਟਿਵ ਵੇਚ ਲੈ। ਇਹ ਕੰਮ ਇਸ ਤਰ੍ਹਾਂ 'ਤੇ ਨਹੀਂ ਹੋਣਾ। ਪਰ ਉਹਨਾਂ ਨੇ ਕੱਲ੍ਹ ਟੈਲੀਵਿਜ਼ਨ 'ਤੇ ਆ ਕੇ ਆਖਿਆ ਕਿ ਮੈਨੂੰ ਇੱਕ ਬੱਚੇ ਨੇ ਲਫ਼ਜ਼ ਦੇ ਵਿੱਚ ਆਖਿਆ ਵੀ ਇਹ ਵੀ ਸ਼ਾਇਦ ਫੌਜੀਆਂ ਨੂੰ ਫੜਾ ਦਿਓ, ਜਰਨੈਲਾਂ ਦੀ ਗੱਲ ਹੋ ਰਹੀ ਹੈ। ਤਾਂ ਉਹਨਾਂ ਆਖਿਆ ਵੀ ਇਹ, ਮੈਂ ਉਹਨਾਂ ਨੂੰ ਪੁੱਛਿਆ ਵੀ ਜਦੋਂ ਜੰਗ ਲੱਗੀ ਸੀ ਅਤੇ ਤੁਹਾਡੇ ਅੱਬਾ ਜੀ ਗਏ ਸਨ। ਮੈਂ ਹੈਰਾਨ ਹੈ ਇਸ ਗੱਲ ਦੇ ਉੱਤੇ ਮੰਝ ਸਾਹਿਬ ਨੇ ਕੀ ਗੱਲ ਕੀਤੀ ਕਿ ਜ਼ਾਹਿਰ ਹੈ ਜਿਹਦਾ ਕੰਮ ਹੈ ਉਹਨੇ ਉੱਥੇ ਜਾਣਾ ਹੈ ਨਾ, ਹਸਪਤਾਲ 'ਚ ਡਾਕਟਰ ਦਾ ਕੰਮ ਹੈ, ਜੰਗ ਵਾਸਤੇ ਫੌਜੀ ਦਾ ਕੰਮ ਹੈ, ਉਹਨੇ ਉੱਥੇ ਜਾਣਾ ਹੈ, ਅਤੇ ਜਹਾਜ਼ ਉਡਾਉਣਾ ਹੈ ਅਤੇ ਸਾਡੇ ਏਅਰਫੋਰਸ ਵਾਲੇ ਦਾ ਕੰਮ ਹੈ। ਹਰ ਬੰਦੇ ਨੇ ਆਪਣਾ ਆਪਣਾ ਕੰਮ ਕਰਨਾ ਹੈ। ਲੇਕਿਨ ਇਹ ਮੈਨੂੰ ਸਮਝ ਨਹੀਂ ਆਉਂਦੀ ਵੀ ਜਦੋਂ ਅਸੀਂ ਆਪਣਾ ਆਪਣਾ ਕੰਮ ਕਰਦੇ ਹਾਂ ਤਾਂ ਅਸੀਂ ਦੂਜੇ 'ਤੇ ਆਸਾਨ ਉਹਦਾ ਕੱਤ ਉਚਾੜਦੇ। ਅਸੀਂ ਆਪਣੀ ਮਰਜ਼ੀ ਨਾਲ ਉਹ ਕੰਮ ਲਿਆ, ਕਿਸੇ ਨੇ ਜ਼ਬਰਦਸਤੀ ਨਾਲ ਤਾਂ ਸਾਨੂੰ ਉਹ ਕੰਮ ਨਹੀਂ ਦਿੱਤਾ। ਜਦੋਂ ਅਸੀਂ ਉਹ ਕੰਮ ਲੈਂਦੇ ਹਾਂ, ਜ਼ਾਹਿਰ ਹੈ ਜਿਹੜੇ ਸਾਡੇ ਸ਼ਹੀਦ ਨੇ ਉਹ ਸਾਡੇ ਸਿਰਾਂ ਦਾ ਤਾਜ ਨੇ, ਅਸੀਂ ਉਹਨਾਂ ਦਾ ਬੜਾ ਇਹਤਰਾਮ ਕਰਦੇ ਹਾਂ। ਲੇਕਿਨ ਉਹਦੇ ਨਾਲ ਨਾਲ ਇਹ ਵੀ ਗੱਲ ਤਾਂ ਹੈਗੀ ਹੈ ਵੀ ਜਿੰਨੇ ਜਿਹੜਾ ਕੰਮ ਲਿਆ ਆਪਣੀ ਮਰਜ਼ੀ ਨਾਲ ਲਿਆ। ਅਗਰ ਇੱਕ ਬੰਦਾ ਬਿਜਲੀ ਦੀਆਂ ਤਾਰਾਂ ਠੀਕ ਕਰਕੇ ਉੱਥੇ ਬਿਜਲੀ ਲੱਗ ਕੇ ਮਰਦਾ ਹੈ, ਮੈਂ ਤਾਂ ਉਹਨੂੰ ਵੀ ਸ਼ਹੀਦ ਹੀ ਆਨਾ। ਉਹਦੇ ਮਾਂ ਪਿਓ ਵੀ ਇਹੀ ਸਮਝਦੇ ਨੇ ਪੁੱਤਰ ਡਿਊਟੀ 'ਤੇ ਗਿਆ ਸੀ ਅੱਲਾ ਦੇ ਰਾਹ 'ਤੇ ਔਰ ਕੌਮ ਦੇ ਰਾਹ 'ਤੇ ਕੁਰਬਾਨ ਹੋ ਗਿਆ। ਔਰ ਇਸੇ ਤਰੀਕੇ ਨਾਲ ਜਿਹੜਾ ਸਾਡਾ ਫੌਜੀ ਸ਼ਹੀਦ ਹੁੰਦਾ ਉਹ ਵੀ ਸਾਡੀਆਂ ਅੱਖਾਂ ਦਾ ਤਾਜ ਹੈ। ਮੈਂ ਤਾਂ ਆਖਾਂਗਾ ਸਿਰਾਂ ਦਾ ਤਾਜ ਹੈ, ਸਾਡੇ ਵਾਸਤੇ ਬੜਾ ਅਹਿਮ ਹੈ, ਕਿਉਂਕਿ ਉਹਨੇ ਵਤਨ ਵਾਸਤੇ ਇੱਜ਼ਤ ਦਿੱਤੀ ਹੈ, ਜਾਨ ਦਿੱਤੀ ਹੈ। ਇਸੇ ਤਰ੍ਹਾਂ ਜਿਹੜਾ ਡਾਕਟਰ ਕਰੋਨਾ ਦੇ ਮਰੀਜ਼ਾਂ ਨੂੰ ਟਰੀਟ ਕਰਦਾ ਹੋਇਆ ਆਪ ਕਰੋਨਾ ਲਵਾ ਕੇ ਜਾਂਦਾ ਰਿਹਾ ਇਸ ਦੁਨੀਆ ਤੋਂ, ਉਹ ਵੀ ਸ਼ਹੀਦ ਹੈ ਸਾਡਾ। ਇਸ ਤਰ੍ਹਾਂ ਹਰ ਸ਼ੋਬੇ ਦੇ ਵਿੱਚ ਲੋਕ ਜਿਹੜੇ ਨੇ
ਉਹ ਆਪਣੀਆਂ ਜ਼ਿੰਦਗੀਆਂ ਜਿਹੜੀਆਂ ਦਾਅ 'ਤੇ ਲਾ ਕੇ ਕੰਮ ਕਰਦੇ ਨੇ। ਹਾਂ, ਇਹ ਗੱਲ ਠੀਕ ਹੈ, ਕੁਝ ਸ਼ੋਬਿਆਂ ਦੇ ਵਿੱਚ ਬਹੁਤੀ ਜ਼ਿੰਦਗੀ ਦਾਅ 'ਤੇ ਲੱਗਦੀ ਹੈ, ਕੁਝ ਤੇ ਘੱਟ। ਹੁਣ ਵੇਖੋ, ਇੰਡੀਅਨ ਏਅਰ ਫੋਰਸ ਦਾ ਜਿਹੜਾ ਪਾਇਲਟ ਹੈ, ਉਹ ਵਿਖਾ ਤੇ ਕਰਤੱਵ ਰਿਹਾ ਸੀ, ਲੇਕਿਨ ਉਹਦੇ ਵਾਸਤੇ ਤਾਂ ਉਹ ਜੰਗ ਹੀ ਸੀ ਨਾ, ਕਰਤੱਵ ਨਹੀਂ ਸੀ। ਜੰਗ ਦੇ ਵਿੱਚ ਵੀ ਤਾਂ ਮੈਕਸਿਮਮ ਜ਼ਿੰਦਗੀ ਜਾਂਦੀ ਹੈ ਨਾ। ਉਹ ਇੱਕ ਕਿਸਮ ਦੀ ਨੁਮਾਇਸ਼ ਸੀ, ਲੇਕਿਨ ਉਹਦੀ ਜ਼ਿੰਦਗੀ ਉੱਥੇ ਹੀ ਚਲੀ ਗਈ। ਜੰਗ 'ਚ ਵੀ ਉਹਨੇ ਇੰਜ ਹੀ ਜਹਾਜ਼ ਉਡਾਉਣਾ ਸੀ ਅਤੇ ਇੰਜ ਹੀ ਜਹਾਜ਼ ਤਬਾਹ ਹੋਣਾ ਸੀ ਅਤੇ ਉਹਦੀ ਜਾਨ ਜਾਂਦੀ ਰਹਿਣੀ ਸੀ। ਅਤੇ ਇਹ ਕਰਤੱਵ, ਨੁਮਾਇਸ਼, ਇੱਕ ਕਿਸਮ ਦਾ ਖੇਡ ਤਮਾਸ਼ਾ ਜਿਹੜਾ ਸੀ, ਉਹਦੇ ਵਿੱਚ ਹੀ ਉਹਦੀ ਜਾਨ ਚਲੀ ਗਈ। ਉਹਦੇ ਵਾਸਤੇ ਉਹ ਜੰਗ ਤੋਂ ਵੀ ਭੈੜਾ ਸਾਬਤ ਹੋਇਆ। ਇਹ ਹੁਣੇ ਹੀ ਪਿੱਛੇ ਜਿਹੜੀ ਜੰਗ ਹੋਈ, ਮੈਨੂੰ ਨਹੀਂ ਪਤਾ ਉਹਦੇ ਵਿੱਚ ਦੋਵਾਂ ਪਾਸਿਆਂ ਤੋਂ ਕੋਈ ਪਾਇਲਟ ਜਿਹੜਾ ਹੈ ਉਹਦੀ ਜਾਨ ਗਈ ਜਾਂ ਨਹੀਂ ਗਈ। ਮੇਰਾ ਨਹੀਂ ਖਿਆਲ, ਸਾਡਾ ਤਾਂ ਕੋਈ ਨਹੀਂ ਸ਼ਹੀਦ ਹੋਇਆ, ਅੱਲਾ ਦਾ ਸ਼ੁਕਰ ਹੈ। ਉੱਧਰ ਵੀ ਮੇਰਾ ਨਹੀਂ ਖਿਆਲ ਕਿ ਕੋਈ ਕਿਸੇ ਦੀ ਜਾਨ ਗਈ ਹੋਏਗੀ, ਲੇਕਿਨ ਇਹ ਵੇਖੋ, ਕਰਤੱਵ ਦੇ ਵਿੱਚ ਜਾਨ ਚਲੀ ਗਈ। ਇਸ ਵਾਸਤੇ ਗੱਲ ਇਹ ਹੈ ਕਿ ਇਹ ਜਿਹੜਾ ਵੀ ਕੰਮ ਕੋਈ ਬੰਦਾ ਕਰਦਾ ਹੈ, ਜਿਵੇਂ ਏਅਰ ਫੋਰਸ ਦਾ ਪਾਇਲਟ ਜਿਹੜਾ ਸੀ, ਇੰਡੀਅਨ ਏਅਰ ਫੋਰਸ ਦਾ, ਉਹ ਆਪਣੀ ਮਰਜ਼ੀ ਨਾਲ ਆਇਆ ਸੀ, ਉਸ ਜਹਾਜ਼ ਨੂੰ ਉਹਨੇ ਉਡਾਇਆ, ਉਹਦੀ ਜਾਨ ਚਲੀ ਗਈ। ਬਿਲਕੁਲ ਪੂਰਾ ਇੰਡੀਆ ਜਿਹੜਾ ਹੈ, ਉਹਨਾਂ ਦੀ ਮੇਰੇ ਖਿਆਲ ਜਿਹੜੀ ਬੇਗਮ ਸਾਹਿਬਾ ਨੇ, ਇਹ ਪਾਇਲਟ ਜਿਹੜੇ ਮਾਰੇ ਗਏ ਸਨ ਇਸ ਦੁਬਈ ਏਅਰ ਸ਼ੋਅ ਦੇ ਵਿੱਚ, ਉਹਨਾਂ ਦੀ ਬੇਗਮ ਦਾ ਨਾਮ ਮੇਰੇ ਖਿਆਲ ਅਫਸ਼ਾਂ ਹੈ, ਔਰ ਉਹ ਇੰਡੀਅਨ ਏਅਰ ਫੋਰਸ ਦੇ ਵਿੱਚ ਉਹ ਵੀ ਆਫਿਸਰ ਨੇ। ਮੈਂ ਜਿਹੜੀ ਸੋਸ਼ਲ ਮੀਡੀਆ 'ਤੇ ਵੇਖ ਰਿਹਾ ਸਾਂ, ਉੱਥੋਂ ਪਤਾ ਲੱਗ ਰਿਹਾ ਸੀ ਕਿ ਉਹ ਆਖਰੀ ਰਸੂਮਾਤ ਦੇ ਉੱਤੇ ਉਹ ਯੂਨੀਫਾਰਮ ਪਾ ਕੇ ਆਏ ਸਨ। ਅਫਸ਼ਾਂ ਬੀਬੀ ਜਿਹੜੇ ਸਨ, ਉਹ ਬੜੇ ਦਿਲਗੀਰ ਸਨ, ਜ਼ਾਹਿਰ ਹੈ ਉਹ। ਅਤੇ ਉਹ ਮੀਆਂ ਬੀਵੀ ਨੇ ਕਦੋਂ ਸੋਚਿਆ ਸੀ ਵੀ ਇਹ ਖੇਡ ਤਮਾਸ਼ੇ ਦੇ ਵਿੱਚੋਂ ਜ਼ਿੰਦਗੀ ਨਿਕਲ ਜਾਣੀ। ਹੁਣ ਇਹਦਾ ਮਤਲਬ ਇਹ ਤਾਂ ਨਹੀਂ ਕਿ ਅਫਸ਼ਾਂ ਬੀਬੀ ਜਿਹੜੀ ਹੈ ਇੰਡੀਅਨ ਏਅਰ ਫੋਰਸ ਦੀ ਹੈ, ਜਿਹੜੀ ਬੇਵਾ ਨੇ, ਹੁਣ ਇੰਡੀਆ ਦਾ ਕੌਨਸਟੀਟਿਊਸ਼ਨ ਤੋੜ ਦੇਣ ਕਿਉਂਕਿ ਉਹਨਾਂ ਦੇ ਘਰ 'ਚੋਂ ਕਿਸੇ ਨੇ ਸ਼ਹਾਦਤ ਦਿੱਤੀ ਹੈ। ਬਿਲਕੁਲ, ਜਿਹੜਾ ਉਹਨਾਂ ਦੀ ਸ਼ਹਾਦਤ, ਜ਼ਾਹਿਰ ਹੈ ਉਹਨਾਂ ਦੇ ਪੁਆਇੰਟ ਆਫ ਵਿਊ ਨਾਲ ਉਹ ਸ਼ਹਾਦਤ ਹੈ ਨਾ, ਉਹਨਾਂ ਦੇ ਮੁਲਕ ਦੇ ਹਿਸਾਬ ਨਾਲ। ਉਹ ਹੁਣ ਇਹ ਗੱਲ ਤੁਸੀਂ ਜ਼ਿਹਨ 'ਚ ਰੱਖਣੀ ਹੈ ਕਿ ਉਹ ਬਿਲਕੁਲ ਉਸ ਪੂਰੀ ਕੌਮ ਵਾਸਤੇ ਬੜਾ ਅਹਿਮ ਹੁੰਦਾ ਜਿਹੜਾ ਸ਼ਹੀਦ ਹੁੰਦਾ, ਲੇਕਿਨ ਨਾ ਉਹ ਮਹਿਕਮਾ, ਨਾ ਕੋਈ ਹੋਰ ਬੰਦਾ ਉਸ ਸ਼ਹੀਦ ਨੂੰ ਅੱਗੇ ਕਰਕੇ ਤੇ ਆਪ ਪਿਛਾਂ ਲੁੱਕ ਕੇ ਤੇ ਕਾਨੂੰਨ, ਆਈਨ, ਕੌਨਸਟੀਟਿਊਸ਼ਨ ਉਹਦੇ ਉੱਤੇ ਕਬਜ਼ਾ ਨਹੀਂ ਕਰ ਸਕਦਾ। ਮੁਲਕ ਦੇ ਵਿੱਚੋਂ ਰੂਲ ਆਫ ਲਾਅ ਤੇ ਡੈਮੋਕ੍ਰੇਸੀ ਨਹੀਂ ਮੁਕਾ ਸਕਦਾ। ਉਹਨੂੰ ਉਸ ਆਈਨ ਦੇ ਤਹਿਤ ਹੀ ਕੰਮ ਕਰਨਾ ਹੈ, ਜਿਸ ਆਈਨ ਦੇ ਤਹਿਤ ਉਹਨੇ ਹਲਫ ਲਿਆ। ਬਾਹਰ ਲੱਗੇ ਚੱਲਣੇ ਜੀ। ਇਹ ਮੰਝ ਸਾਹਿਬ ਨੇ ਵੀ ਕੰਮ ਪਾਉਣ ਦੀ ਕੋਸ਼ਿਸ਼ ਕੀਤੀ, ਚਾਪਲੂਸੀ ਕੀਤੀ। ਇਹਨਾਂ ਦਾ ਭਰਾ ਜਿਹੜਾ ਨੂਨ ਲੀਗ ਦਾ ਬੜਾ ਖਾਸ ਆਦਮੀ ਹੈ ਲਾਹੌਰ ਦੇ ਵਿੱਚ, ਔਰ ਉਸ ਤੋਂ ਬਾਅਦ ਖੁਦ ਵੀ ਇਹਨਾਂ ਦੇ ਬਾਰੇ ਹੀ ਇਤਰਾਜ਼ਾਤ ਨੇ ਕਿ ਨੂਨ ਲੀਗ ਨੂੰ ਸਪੋਰਟ ਕਰਦੇ ਨੇ, ਲੋਕੀ ਆਉਂਦੇ ਨੇ। ਹੁਣ ਉਹਨਾਂ ਨੂੰ ਜ਼ਾਹਿਰ ਹੈ ਜਰਨੈਲੀ ਕਿਸਮ ਦੀ ਲਾਂਚ ਵੀ ਉਹਨਾਂ ਦੀ ਹੋ ਗਈ। ਦੂਜੇ ਪਾਸੇ ਮਿਸਟਰ ਪਤਲੂ ਨੂੰ ਵੀ ਲਾਂਚ ਕੀਤਾ, ਉਹ ਮੈਂ ਗੱਲ ਕਰ ਚੁੱਕਿਆ। ਐਹਸਨ ਇਕਬਾਲ ਸਾਹਿਬ ਨੇ ਨਵੀਂ ਸਟੇਟਮੈਂਟ ਦੇ ਦਿੱਤੀ ਹੈ। ਉਹਨਾਂ ਆਖਿਆ ਕਿ ਜ਼ਰਈ ਸ਼ੋਬੇ 'ਚ ਕਿਸਾਨਾਂ ਦੀ ਤਾਦਾਦ 25 ਲੱਖ ਘੱਟ ਹੋ ਗਈ ਹੈ। ਕਿੰਨੀ? 25 ਲੱਖ ਤਾਦਾਦ ਘੱਟ ਹੋ ਗਈ ਹੈ। ਸਮਝਦੇ ਹੋ ਗੱਲ ਜਾਂ ਨਹੀਂ? 25 ਲੱਖ ਤਾਦਾਦ ਜਿਹੜੀ ਹੈ ਕਿਸਾਨਾਂ ਦੀ, ਉਹ ਘੱਟ ਹੋ ਗਈ ਹੈ। ਮਤਲਬ ਇਹ ਕਿ ਇਹਨਾਂ ਨੇ ਜੋ ਜ਼ਿਮੀਂਦਾਰਾਂ ਨਾਲ ਕਰ ਛੱਡਿਆ, ਤੁਸੀਂ ਵੇਖਿਆ ਆਪੇ ਹੀ ਕਿ ਉਹਨਾਂ ਦੀ ਕਣਕ ਖਰੀਦੀ ਕੋਈ ਨਹੀਂ। ਹੁਣ ਆਪੇ ਆਂਦੇ ਨੇ ਵੀ ਕਣਕ ਖਰੀਦਣੀ, ਕਣਕ ਨਾ ਖਰੀਦੀ। ਇਹ ਇਸ ਸਾਲ ਦੇ ਟਿਕਰਸ ਨੇ, ਮੈਂ ਨਹੀਂ ਆਖਣ ਡਿਆ। ਹਕੂਮਤ ਆਪ ਇਸ ਸਾਲ ਆਖਣ ਡਈ ਹੈ ਕਿ ਜੇ ਕਣਕ ਨਾ ਖਰੀਦੀ ਤੇ ਮੁਲਕ ਦਾ ਕਿਸਾਨ ਮਾਰਿਆ ਜਾਏਗਾ, ਔਰ ਇਹ ਬਹੁਤ ਵੱਡਾ ਜ਼ੁਲਮ ਹੋਏਗਾ ਜ਼ਰਾਅਤ ਦੇ ਉੱਤੇ। ਲੇਕਿਨ ਇਹ ਵੇਖ ਲਓ ਕਿ ਅੱਗੇ ਇਹੀ ਮਰੀਮ ਬੀਬੀ ਆਂਦੀ ਸੀ ਕਿ ਇਹ ਮਾਫੀਆ ਹੈ ਕਿਸਾਨ, ਅਸੀਂ ਇਹਨਾਂ ਕੋਲੋਂ ਕਣਕ ਨਹੀਂ ਖਰੀਦਣੀ, ਇਹ ਮਾਫੀਆ ਬਣੇ ਨੇ, ਇਹ ਮਹਿੰਗੀ ਕਣਕ ਵੇਚਦੇ ਨੇ, ਅਸੀਂ ਬਾਹਰੋਂ ਮੰਗਵਾ ਲੈਣੀ, ਇਹਨਾਂ ਕੋਲੋਂ ਨਹੀਂ ਖਰੀਦਣੀ। ਇਹ ਮਰੀਮ ਨਵਾਜ਼ ਸਾਹਿਬਾ ਦੇ ਆਪਣੇ ਬਿਆਨ ਨੇ। ਹੁਣ ਇਹਨਾਂ ਦੀ ਹਕੂਮਤ ਹੀ 3 ਸਾਲ ਕਿਸਾਨ ਨੂੰ ਉਜਾੜਨ ਤੋਂ ਬਾਅਦ ਇਹ ਆਪਣੇ ਮੂੰਹ ਆਖਣ ਡਈ ਹੈ, ਇਹੀ ਹਕੂਮਤ, ਕਿ ਅਸੀਂ ਹੁਣ ਕਣਕ ਖਰੀਦਾਂਗੇ। ਹੁਣ ਕੀ ਫਾਇਦਾ? ਕਿਸਾਨ ਦੀ ਤਾਂ ਤਬਾਹੀ ਕਰ ਦਿੱਤੀ। ਆਪਣੇ ਮੂੰਹ ਐਹਸਨ ਇਕਬਾਲ ਸਾਹਿਬ ਮੰਨ ਰਹੇ ਨੇ ਕਿ 25 ਲੱਖ ਕਿਸਾਨ ਜਿਹੜਾ ਉਹ ਘਟ ਗਿਆ, ਮਤਲਬ ਬੰਦ ਕਰ ਦਿੱਤੀ ਉਹਨੇ ਕਾਸ਼ਤਕਾਰੀ, ਉਹਦੇ ਕੋਲੋਂ ਨਹੀਂ ਪੂਰਾ ਆਉਣ ਡਿਆ ਕੰਮ ਸਾਰਾ। ਆਵੇ ਵੀ ਕਿਸ ਤਰ੍ਹਾਂ? ਜਦੋਂ ਚੀਨੀ ਜਿਹੜੀ ਹੈ ਉਹਦੀ ਕੀਮਤ 140 ਰੁਪਈਏ ਸੀ ਅਤੇ ਉਸ ਵੇਲੇ ਗੰਨੇ ਦੀ ਕੀਮਤ ਪਿਛਲੇ ਸਾਲ 425 ਰੁਪਈਏ ਮਣ ਸੀ। ਹੁਣ ਚੀਨੀ 230 ਰੁਪਈਏ ਕਿਲੋ ਹੈ ਅਤੇ ਗੰਨੇ ਦੀ ਕੀਮਤ ਸਿਰਫ 400 ਰੁਪਈਏ ਮਣ ਹੈ। 600 ਰੁਪਈਏ ਮਣ ਤੋਂ ਘੱਟ ਜ਼ਿਮੀਂਦਾਰ ਨੂੰ ਘਰ ਦੇ ਵਿੱਚ ਗੰਨਾ ਨਹੀਂ ਪੈਂਦਾ। ਇਸੇ ਤਰੀਕੇ ਨਾਲ 4000 ਰੁਪਈਏ ਮਣ ਦੀ ਘੱਟ ਤੋਂ ਘੱਟ ਸੋਨੇ ਵਰਗੀ ਕਣਕ ਜਿਹੜੀ ਜ਼ਿਮੀਂਦਾਰ ਨੂੰ ਘਰ ਪੈਂਦੀ ਸੀ, ਉਹ ਇਹਨਾਂ ਨੇ ਉਹਦੇ ਕੋਲੋਂ 2200 ਰੁਪਈਏ 'ਚ ਖਰੀਦੀ, ਜਾਂ ਉਹਨੂੰ ਮਜਬੂਰ ਕੀਤਾ ਵੀ ਉਹ 2200-2000 ਦੇ ਵਿੱਚ ਵੇਚੇ। ਕਿਸਾਨ ਦਾ ਲੱਕ ਤੇ ਟੁੱਟ ਗਿਆ, ਕਿਸਾਨ ਤੇ ਟਕੇ ਟੋਕਰੀ ਹੋ ਗਿਆ। ਤੇ ਇਹ ਗੱਲ ਠੀਕ ਕਰਨ ਡਏ ਨੇ ਐਹਸਨ ਇਕਬਾਲ ਸਾਹਿਬ ਕਿ 25 ਲੱਖ ਕਿਸਾਨ ਜਿਹੜਾ ਹੈ ਉਹ ਹੁਣ ਜ਼ਿਮੀਂਦਾਰਾ ਨਹੀਂ ਕਰ ਪਾ ਰਿਹਾ। ਔਰ ਉਹ ਸੋਚੋ ਵੀ ਕੀ ਕਰਦਾ ਹੋਏਗਾ ਹੋਰ, ਉਹ ਜਿਹੜਾ ਬੰਦਾ ਪਹਿਲਾਂ ਜ਼ਿਮੀਂਦਾਰਾ ਕਰਦਾ ਸੀ ਹੁਣ ਕਿਹੜੇ ਪਾਸੇ ਜਾਂਦਾ ਹੋਏਗਾ ਉਹ। ਇਸ ਹਕੂਮਤ ਨੇ ਕੋਈ ਮਾੜਾ ਬੰਦਾ ਨਹੀਂ ਛੱਡਿਆ। ਟੈਕਸਟਾਈਲ ਬਰਬਾਦ ਹੋ ਗਿਆ, ਫੈਕਟਰੀਆਂ ਬੰਦ ਹੋ ਗਈਆਂ, ਪਾਵਰਲੂਮਾਂ ਬੰਦ ਹੋ ਗਈਆਂ। ਜਿਹੜਾ ਕੋਈ ਰੇਹੜੀ ਠੇਲਾ ਲਾਉਂਦਾ ਉਹਨੂੰ ਪੈਰਾ ਫੋਰਸ ਪੈ ਗਈ ਹੈ। ਲੋਕੀ ਰੋਂਦੇ ਫਿਰਦੇ ਨੇ। ਚੰਦ ਦਿਨ ਪਹਿਲਾਂ ਤੁਹਾਨੂੰ ਇੱਕ ਛੱਲੀ ਵਾਲੇ ਦੀ ਅਸੀਂ ਵੀਡੀਓ ਵਿਖਾਈ ਸੀ, ਉਹ ਰੋਂਦਾ ਫਿਰਦਾ ਸੀ, ਮੰਗਦਾ ਫਿਰਦਾ ਸੀ ਵੀ ਮੈਨੂੰ ਮੇਰੀ ਰੇਹੜੀ ਨਾ ਖੋ। ਇਹ ਸੂਰਤ ਹਾਲ ਬਣੀ ਇਸ ਮੁਲਕ ਦੇ ਵਿੱਚ। ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ,
ਕੋਈ ਇਹਨਾਂ ਨਾਲ ਗੱਲ ਕਰਨ ਵਾਲਾ ਨਹੀਂ, ਕੋਈ ਇਹਨਾਂ ਨੂੰ ਅਹਿਸਾਸ ਦਿਵਾਉਣ ਵਾਲਾ ਨਹੀਂ ਵੀ ਤੁਸੀਂ ਇਹ ਕਰਨ ਕੀ ਰਹੇ ਜੇ। ਬਹਰਹਾਲ ਅੱਲਾ, ਇਹੀ ਮੈਂ ਕਹਿ ਸਕਦਾ ਵੀ ਇਹਨਾਂ ਦੇ ਉੱਤੇ ਅੱਲਾ ਦੀ ਜ਼ਾਤ ਜਿਹੜੀ ਹੈ ਉਹ ਖਾਸ ਇਹਨਾਂ ਨੂੰ ਕੋਈ ਤੌਫੀਕ ਦੇਵੇ ਵੀ ਇਹ ਕੋਈ ਬੰਦੇ ਦੇ ਪੁੱਤਰ ਬਣਨ। ਇਹੀ ਮੈਂ ਦੁਆ ਕਰ ਸਕਦਾ, ਹੋਰ ਤਾਂ ਮੈਂ ਕੁਝ ਨਹੀਂ ਕਰ ਸਕਦਾ। ਅਗਲੀ ਖਬਰ ਤੇ ਚੱਲਨੇ ਜੀ ਜ਼ਰਾ। ਅਗਲੀ ਖਬਰ ਇਹ ਹੈ ਕਿ ਇਸ ਵੇਲੇ ATV ਦੇ 280 ਮੁਲਾਜ਼ਮੀਨ ਨੂੰ ਨੌਕਰੀ ਤੋਂ ਕੱਢਣ ਦਾ ਫੈਸਲਾ ਕਰ ਲਿਆ ਗਿਆ। ATV ਇਹਦੇ 'ਚ ਵੀ ਸਰਕਾਰ ਦਾ ਹੀ ਕੋਈ ਕੰਮ ਖਾਤਾ ਸ਼ਾਮਿਲ ਹੈਗਾ। ਉਹ ਹੁਣ ਮੇਰਾ ਮਤਲਬ ਉਹਨੂੰ ਸ਼ਾਇਦ ਪ੍ਰਾਈਵੇਟਾਈਜ਼ ਕੀਤਾ ਹੈ, ਕੀ ਕੀਤਾ। ATV ਵਾਲੇ ਜਿਹੜੇ ਨੇ ਉਹ ਆਉਂਦੇ ਨੇ ਵੀ ਨਵੰਬਰ 2025 'ਚ ਕਾਰੋਬਾਰ ਬੰਦ ਹੋ ਜਾਣਾ ਅਤੇ ਤਮਾਮ ਮੁਲਾਜ਼ਮੀਨ ਜਿਹੜੇ ਨੇ ਉਹਨਾਂ ਦੀ ਸਰਵਿਸ ਅਸੀਂ ਖ਼ਤਮ ਕਰ ਦੇਣੀ। ਇਹ ਹੁਣ ਜਿਹੜਾ ਲੈਗੇਸੀ ਮੀਡੀਆ ਇਹਨਾਂ ਨੂੰ ਇਹ ਗਲੂਕੋਜ਼ ਦੇ ਟੀਕੇ ਲਾ ਕੇ ਚਲਾ ਰਹੇ ਨੇ, ਜੀਓ ਨੂੰ, ਜੰਗ ਨੂੰ, ਨਿਊਜ਼ ਨੂੰ, ਡੌਨ ਨੂੰ, ਸਾਰਿਆਂ ਨੂੰ। ਡੌਨ ਨੇ ਤੇ ਆਪਣੀ ਉਰਦੂ ਸਰਵਿਸ ਜਿਹੜੀ ਸੀ, ਉਰਦੂ ਸਰਵਿਸ ਦਾ ਮਤਲਬ ਵੈਬਸਾਈਟ ਸੀ, ਉਹ ਬੰਦ ਕਰ ਛੜੀ। ਉਹਦੀ ਮਤਲਬ ਹੈ ਕਿ ਇਹ ਸਹਾਫਤ ਤੇ ਕਰਨ ਨਹੀਂ ਦੇਣ ਡਏ ਕਿਸੇ ਨੂੰ। ਉਹਨਾਂ ਦੇ ਪਰ ਕੀ, ਉਹਨਾਂ ਦੀਆਂ ਲੱਤਾਂ ਹੀ ਵੱਢ ਛੜੀਆਂ ਨੇ ਇਹਨਾਂ ਨੇ ਸਹਾਫਤ ਦੀਆਂ। ਔਰ ਹੁਣ ਉਹ ਸਹਾਫਤ ਵਾਲੇ ਸਹਾਫਤ ਤੇ ਕਰ ਨਹੀਂ ਸਕਦੇ ਵਿਚਾਰੇ, ਝੂਠ ਮਾਰਨਾ ਪੈਂਦਾ ਉਹਨਾਂ ਨੂੰ। ਜੋ ਫੀਲਡ ਮਾਰਸ਼ਲ ਆਂਦਾ ਹੈ, ਜੋ ਬ੍ਰਿਗੇਡੀਅਰ ਨਾਦਰ ਸਾਹਿਬ ਆਂਦੇ ਨੇ, ਜੋ ਬ੍ਰਿਗੇਡੀਅਰ ਚੌਧਰੀ ਆਂਦਾ ਹੈ, ਜੋ ਬ੍ਰਿਗੇਡੀਅਰ ਮੁਸ਼ਤਾਕ ਆਂਦਾ, ਉਹ ਖਬਰਾਂ ਦੇਣੀਆਂ ਪੈਂਦੀਆਂ ਨੇ। ਉਹ ਫਸੇ ਨੇ ਗਰੀਬ, ਲੋਕੀ ਉਹਨਾਂ ਨੂੰ ਵੇਖਦੇ ਨਹੀਂ। ਲੋਕੀ ਸਾਰੇ ਸ਼ਿਫਟ ਹੋ ਗਏ ਨੇ ਡਿਜੀਟਲ ਮੀਡੀਆ 'ਤੇ, ਔਰ ਉੱਥੇ ਉਹ ਵੰਨ-ਸਵੰਨੀ ਗੱਲ ਸੁਣਦੇ ਨੇ ਜਿਹੜੀ ਉਹਨਾਂ ਨੂੰ ਚੰਗੀ ਲੱਗਦੀ ਹੈ, ਜਿਹੜੀ ਉਹਨਾਂ ਨੂੰ ਸੱਚੀ ਲੱਗਦੀ ਹੈ। ਅੱਜ ਮੈਨੂੰ ਸੁਣਦੇ ਜੇ, ਮੈਂ ਅੱਜ ਝੂਠ, ਮਕਰ, ਤੂਫਾਨ ਤੁਹਾਡੇ ਨਾਲ ਕਰਨਾ ਸ਼ੁਰੂ ਕਰਦੇ ਹਾਂ, 2 ਮਿੰਟਾਂ 'ਚ ਤੁਹਾਨੂੰ ਪਤਾ ਲੱਗ ਜਾਣਾ, ਤੁਸੀਂ ਛੱਡ ਕੇ ਕਿਸੇ ਹੋਰ ਪਾਸੇ ਹੋ ਜਾਣਾ। 1 ਮਿੰਟ ਲੱਗਦਾ ਇੱਥੇ ਆਪਣੀ ਚੁਆਇਸ ਬਦਲਣ ਨੂੰ। ਇਸ ਵਾਸਤੇ ਲੋਕਾਂ ਨੂੰ ਜਿੱਥੇ ਜਿੱਥੇ ਝੂਠ ਨਜ਼ਰ ਆਉਂਦਾ ਉੱਥੇ ਲੋਕੀ ਲਾਗੇ ਨਹੀਂ ਲੱਗਣ ਡਏ। ਇਹ ਸਾਰੇ ਚੈਨਲ ਜਿਹੜੇ ਨੇ ਹੁਣ ਟਕੇ ਟੋਕਰੀ ਹੋਏ ਨੇ, ਹੌਲੀ ਹੌਲੀ ਕਰਕੇ ਬੰਦ ਹੋ ਰਹੇ ਨੇ। ਪਹਿਲਾਂ ਡੌਨ ਨੇ ਆਪਣੀ ਉਰਦੂ ਵੈਬਸਾਈਟ ਬੰਦ ਕੀਤੀ ਤੇ ਹੁਣ ATV ਬੰਦ ਹੋਇਆ। ਇਹ ਹੁਣ ਜਿਹੜੇ 250 ਸਹਾਫੀ ਨੌਕਰੀਆਂ ਤੋਂ ਕੱਢਣੇ ਨੇ, ਇਹ 250 ਸਹਾਫੀ ਨਹੀਂ, ਇਹ 250 ਖਾਨਦਾਨ ਨੇ। ਇਹਨਾਂ ਦੇ ਚੁੱਲ੍ਹੇ ਬੁੱਝ ਜਾਣੇ ਨੇ ਇਹਨਾਂ ਦੀ, ਲੇਕਿਨ ਕਿਸੇ ਨੇ ਨਹੀਂ ਸੋਚਣੀ। ਫੀਲਡ ਮਾਰਸ਼ਲ ਨੂੰ ਇਸ ਗੱਲ ਨਾਲ ਕੀ, ਉਹਨਾਂ ਨੂੰ ਇਸਤਸਨਾ ਵੀ ਲੱਭ ਗਈ ਤੇ ਅਗਲੇ 5 ਸਾਲ ਵੀ ਜਿਹੜੇ ਨੇ ਉਹ ਲੱਭ ਗਏ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ, ਉਹ ਖਬਰ ਇਸ ਵੇਲੇ ਇਹ ਹੈ ਕਿ ਇਸ ਵੇਲੇ ਆਈਨ ਜਨਰਲ ਦਾ, ਕਾਨੂੰਨ ਜਨਰਲ ਦਾ, ਪਾਰਲੀਮੈਂਟ ਜਨਰਲ ਦੀ, ਤਰਮੀਮ ਜਨਰਲ ਦੀ, ਅਦਾਲਤਾਂ ਜਨਰਲ ਦੀਆਂ ਤੇ ਅਦਲੀਆ ਜਨਰਲ ਦੀ, ਇਸ ਵੇਲੇ ਜਨਰਲ ਹੀ ਜਨਰਲ ਹੈ ਪੂਰੇ ਪਾਕਿਸਤਾਨ ਦੇ ਵਿੱਚ। ਤੇ ਪਾਕਿਸਤਾਨੀ ਆਵਾਮ ਗਾਇਬ ਹੈ। ਇਹ PTI ਆਫੀਸ਼ੀਅਲ ਨੇ ਇਹ ਟਵੀਟ ਕੀਤਾ ਵੀ ਹਰ ਸ਼ੈ ਜਰਨੈਲੀ ਹੈ ਤੇ ਇੱਥੇ ਆਸਿਮ ਲਾ ਚੱਲ ਰਿਹਾ, ਹੋਰ ਕੋਈ ਸ਼ੈ ਇਸ ਮੁਲਕ ਦੇ ਵਿੱਚ ਨਾ ਚੱਲ ਰਹੀ ਹੈ ਤੇ ਨਾ ਕੋਈ ਚੱਲਣ ਦੇਣੀ ਚਾਹੁੰਦਾ। ਆਸਿਮ ਮੁਨੀਰ ਸਾਹਿਬ ਨੂੰ ਹੋਰ ਕਿਸੇ ਨਾਲ ਕੋਈ ਲੈਣ ਦੇਣ ਨਹੀਂ, ਗੱਲ ਇਹ ਸੱਚੀ ਹੈ। ਸ਼ੌਕਤ ਬਸਰਾ ਸਾਹਿਬ ਨੇ ਅੱਗੋਂ ਮੁਬਾਰਕਬਾਦ ਦਿੱਤੀ ਹੈ। ਉਹਨਾਂ ਆਖਿਆ ਕਿ ਬੜੀ ਮੁਬਾਰਕਬਾਦ ਹੋਵੇ, 8 ਫਰਵਰੀ ਦਾ ਇਲੈਕਸ਼ਨ ਵੀ ਫੌਜ ਜਿੱਤ ਗਈ ਸੀ ਤੇ ਹੁਣ ਇਹ ਜਿਹੜਾ ਜ਼ਿਮਨੀ ਇਲੈਕਸ਼ਨ ਇਹ ਵੀ ਫੌਜ ਜਿੱਤ ਗਈ ਹੈ। ਜ਼ਾਹਿਰ ਹੈ ਜਰਨੈਲਾਂ ਦੀ ਗੱਲ ਹੋ ਰਹੀ, ਜਿਹੜਾ ਥੱਲੇ ਸਿਪਾਹੀ ਹੈ ਉਹਨੇ ਕੀ ਜਿੱਤਣਾ ਤੇ ਨਾ ਜਿਤਾਉਣਾ, ਉਹਨੂੰ ਤੇ ਜੋ ਆਰਡਰ ਦੇਈ ਆਉਂਦੇ ਨੇ ਉਹ ਕਰੀ ਆਉਂਦਾ। ਇਹ ਗੱਲ ਅਸੀਂ ਵਾਇਰਲ ਦੱਸੀ ਸੀ 2 ਦਿਨ ਪਹਿਲਾਂ ਵੀ ਲਾ ਕੀਤਾ ਸੀ ਵੀ ਇਹ ਜੀ ਜਿਹੜੇ ਗਲਤ ਆਰਡਰ ਨੇ ਮੰਨਣਾ ਤੁਹਾਡੀ ਜ਼ਿੰਮੇਵਾਰੀ ਨਹੀਂ, ਕਾਨੂੰਨ ਇਹ ਨਹੀਂ ਕਹਿੰਦਾ। ਆਖਰੀ ਖਬਰ ਜਿਹੜੀ ਉਹ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਮੇਰੀ ਬੀਵੀ ਅਫਗਾਨੀ ਹੈ, ਇੱਕ ਸ਼ੌਹਰ ਪਾਕਿਸਤਾਨੀ ਫਰਿਆਦ ਕਰ ਰਿਹਾ ਹੈ ਔਰ ਉਹ ਵੀਡੀਓ ਹੈ ਸਾਡੇ ਕੋਲ, ਤੁਹਾਨੂੰ ਵਿਖਾ ਨਹੀਂ ਸਕਦੇ ਕਿਉਂਕਿ ਉਹ ਵੀਡੀਓ ਦੀ ਰੈਜ਼ੋਲੂਸ਼ਨ ਇਹੋ ਜੀ, ਸਾਨੂੰ ਉਹਦੇ 'ਚ ਮਿਊਜ਼ਿਕ ਵਗੈਰਾ ਅਸੀਂ ਉਹਨੂੰ ਚਲਾ ਨਹੀਂ ਸਕਦੇ। ਤੇ ਉਹ ਵੀਡੀਓ 'ਚ ਉਹ ਕਹਿੰਦਾ ਹੈ ਕਿ ਮੇਰਾ ਇਹਦੇ ਨਾਲ ਸ਼ਰਈ ਨਿਕਾਹ ਹੋਇਆ, ਨਿਕਾਹਨਾਮੇ ਦੇ ਪੇਪਰ ਨੇ ਸਾਰੇ ਮੇਰੇ ਕੋਲ, ਖੁਦਾ ਦਾ ਵਾਸਤਾ ਇਹਨੂੰ ਵਾਪਸ ਨਾ ਘੱਲੋ ਅਫਗਾਨਿਸਤਾਨ, ਇਹ ਮੇਰੀ ਬੀਵੀ ਹੈ, ਮੈਂ ਇਹਦੇ ਨਾਲ ਨਿਕਾਹ ਕੀਤਾ ਹੈ। ਸੋਚੋ ਕਿਹੜੀਆਂ ਪਾਲਿਸੀਆਂ ਅਸੀਂ ਇੱਥੇ ਅਪਣਾ ਰਹੇ ਹਾਂ। ਇਹ ਸਾਡਾ ਬਰਾਦਰ ਇਸਲਾਮੀ ਮੁਲਕ ਹੈ, ਨਾਲ ਉੱਥੋਂ ਦੀ ਇੱਕ ਭੈਣ ਹੈ ਸਾਡੀ ਜਿਹਦਾ ਇੱਥੇ ਵਿਆਹ ਹੋਇਆ, ਉਹਨੂੰ ਕੱਢਣ ਡਏ ਨੇ ਕਿ ਅਫਗਾਨਿਸਤਾਨ ਇਹਨੂੰ ਕੱਢੋ। ਉਹ ਆਂਦਾ ਨਹੀਂ ਮੇਰੀ ਬੀਵੀ ਹੈ, ਮੈਂ ਨਿਕਾਹ ਕੀਤਾ। ਪੁਲਿਸ ਵਾਲੇ ਆਂਦੇ ਨੇ ਵੀ ਚੱਲ ਫਿਲਹਾਲ ਨਿਕਾਹਨਾਮਾ ਦੇ ਦੇ, ਦੂਜੇ ਕਾਗਜ਼ਾਤ ਦੇ ਦੇ, ਫਿਲਹਾਲ ਨਹੀਂ ਕੱਢਦੇ, ਬਾਅਦ 'ਚ ਵੇਖਾਂਗੇ। ਆਪ ਇਹ ਸਾਰੇ ਜਰਨੈਲ ਤੇ ਇਹਨਾਂ ਦੇ ਬੱਚੇ ਸਾਰੇ ਅਮਰੀਕਾ ਜਾਂਦੇ ਨੇ, ਕੋਈ ਜਜ਼ੀਰੇ ਖਰੀਦਦਾ, ਕੋਈ ਕੁਝ ਕਰਦਾ। ਕੋਈ ਅਮਰੀਕਾ ਹੁੰਦਾ, ਕੋਈ ਆਸਟ੍ਰੇਲੀਆ ਹੁੰਦਾ, ਕੋਈ ਕੈਨੇਡਾ ਹੁੰਦਾ, ਕੋਈ ਯੂਰਪ ਹੁੰਦਾ, ਉੱਥੇ ਨੈਸ਼ਨੈਲਿਟੀਆਂ ਲੈਂਦੇ ਨੇ। ਇਹ ਉੱਥੋਂ ਦੇ ਰਹਿਣ ਵਾਲੇ ਨੇ, ਇਹ ਕੈਨੇਡੀਅਨ ਨੇ, ਅਮਰੀਕਾ ਦੇ ਨੇ, ਆਸਟ੍ਰੇਲੀਅਨ ਨੇ, ਯੂਰਪੀਅਨ ਨੇ, ਇਹਨਾਂ ਨੂੰ ਵੀ ਉੱਥੇ ਨੈਸ਼ਨੈਲਿਟੀਆਂ ਤੇ ਵੀਜ਼ੇ ਲੱਭਦੇ ਨੇ ਨਾ। ਤੇ ਆਪਣੇ ਮੁਲਕ ਦੇ ਦਰਵਾਜ਼ੇ ਇੰਜ ਬੰਦ ਕੀਤੇ ਨੇ ਵੀ ਜੇ ਕੋਈ ਬੱਚੀ ਇੱਧਰ ਵਿਆਹੀ ਆ ਗਈ ਹੈ ਉਹਨੂੰ ਵੀ ਕੱਢਣ ਡਏ ਨੇ। ਉਹ ਕੋਈ ਥੋੜ੍ਹਾ ਜਿਹਾ ਖੁਦਾ ਦਾ ਖੌਫ ਕਰੋ। ਜ਼ੁਲਮ ਕਰਨਾ ਜੇ, ਕਿੰਨਾ ਕਰਨਾ ਜੇ, ਕੋਈ ਥੋੜ੍ਹਾ ਖਿਆਲ ਕਰ ਲਓ। ਮੈਂ ਇਹੀ ਕਹਿ ਸਕਦਾ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖ।